ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੇ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਜੀ ਡਾਕਟਰ ਸਾਹਿਬ, ਅੱਜ 24 ਅਕਤੂਬਰ 2014 8 ਕੱਤਕ ਨਾਨਕਸ਼ਾਹੀ ਸੰਮਤ 540 ਦਾ ਦਿਨ ਹੈ। ਇਸ ਤੋਂ ਪਹਿਲਾਂ ਕਿ ਡਾਕਟਰ ਸਾਹਿਬ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਨਾ ਸ਼ੁਰੂ ਕਰਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਅੱਜ ਦੋ ਤਿੰਨ ਇਸ਼ੂਜ਼ ਨੇ ਜਿਹੜੇ ਮੀਡੀਆ ਦੇ ਵਿੱਚ ਆਏ ਨੇ, ਉਹਨਾਂ ਬਾਰੇ ਮੈਂ ਗੱਲਬਾਤ ਕਰਨਾ ਚਾਹੁੰਦਾ ਜੀ। ਪਿਛਲੇ ਦਿਨਾਂ 'ਚ ਇਹ ਖਬਰ ਫੋਟੋ ਦੇ ਨਾਲ ਬੜੀ ਜਿਹੜੀ ਹੈ ਪ੍ਰੋਮੀਨੈਂਸ ਦੇ ਨਾਲ ਲੱਗੀ ਸੀ ਕਿ ਨਵਜੋਤ ਸਿੱਧੂ ਜਿਹੜਾ ਕਿ ਅੰਮ੍ਰਿਤਸਰ ਪਾਰਲੀਮੈਂਟਰੀ ਹਲਕੇ ਤੋਂ 2 ਵਾਰ ਮੈਂਬਰ ਪਾਰਲੀਮੈਂਟ ਰਿਹਾ ਔਰ ਉਹਦੀ ਘਰਵਾਲੀ ਨਵਜੋਤ ਸਿੱਧੂ ਜਿਹੜੀ ਕਿ ਪਾਰਲੀਮੈਂਟਰੀ ਸੈਕਟਰੀ ਹੈ ਬਾਦਲ ਦੀ ਸਰਕਾਰ ਦੇ ਵਿੱਚ ਜੀ, ਉਹਨਾਂ ਨੇ ਆਪਣੇ ਨਵੇਂ ਬਣਦੇ ਘਰ ਅੰਮ੍ਰਿਤਸਰ ਦੇ ਵਿੱਚ ਹਵਨ ਕਰਾਇਆ ਔਰ ਪੂਰਾ ਪੰਡਤ ਬੈਠਾ ਹੈ ਔਰ ਪੂਰਾ ਹਵਨ ਹੁੰਦਿਆਂ ਦੀਆਂ ਜਿਹੜੀਆਂ ਪਿਕਚਰਸ ਨੇ ਉਹ ਵੱਡੇ ਪੈਮਾਨੇ ਦੇ ਉੱਤੇ ਪ੍ਰਿੰਟ ਮੀਡੀਆ 'ਚ ਵੀ ਔਰ ਉਸ ਦੀ ਈਵਨ ਵੀਡੀਓ ਵੀ ਜਿਹੜੀ ਹੈ ਇਲੈਕਟ੍ਰੋਨਿਕ ਮੀਡੀਆ ਨੇ ਦਿਖਾਈ ਜੀ। ਇਸ ਖਬਰ ਤੋਂ ਬਾਅਦ ਜਥੇਦਾਰ ਅਕਾਲ ਤਖਤ ਸਾਹਿਬ ਨੇ ਇਸ ਦਾ ਨੋਟਿਸ ਲੈਂਦਿਆਂ ਨਵਜੋਤ ਸਿੱਧੂ ਨੂੰ ਇਹ ਸਲਾਹ ਦਿੱਤੀ ਕਿ ਵੀ ਤੂੰ ਸਿੱਖ ਹੈ ਔਰ ਇਹ ਹਵਨ ਔਰ ਇਸ ਕਿਸਮ ਦੇ ਕੰਮ ਸਿੱਖੀ ਦੇ ਵਿਰੁੱਧ ਨੇ। ਤੇਰੇ ਵਰਗਾ ਬੰਦਾ ਜਿਹੜਾ ਜਦੋਂ ਇਹ ਕਰਦਾ ਹੈ ਬਾਕੀਆਂ ਨੂੰ ਵੀ ਗੁੰਮਰਾਹ ਕਰਨ ਵਾਲੀ ਗੱਲ ਹੈ ਔਰ ਇਹਨਾਂ ਤੋਂ ਪਰਹੇਜ਼ ਰੱਖੀ ਜਾਏ ਜੀ। ਸੋ ਜਥੇਦਾਰ ਨੇ ਕੋਈ ਉਹਨੂੰ ਅਜੇ ਤਲਬ ਨਹੀਂ ਕੀਤਾ ਜਾਂ ਉਸ ਨੂੰ ਕੋਈ ਹੋਰ ਜਿਹੜੀ ਹੈ ਸਜ਼ਾ ਲਈ ਨਹੀਂ ਆਇਡੈਂਟੀਫਾਈ ਕੀਤਾ ਔਰ ਇਹ ਵੀ ਜਿਹੜਾ ਅਸੀਂ ਸਮਝਦੇ ਹਾਂ ਕਿ ਬੜਾ ਪੋਲਾਈਟ ਤਰੀਕਾ ਸੀ ਉਹਨੂੰ ਦੱਸਣ ਦਾ ਕਿ ਵੀ ਇਹ ਠੀਕ ਨਹੀਂ ਹੈ। ਪਰ ਜਥੇਦਾਰ ਅਕਾਲ ਤਖਤ ਸਾਹਿਬ ਦੀ ਇਹ ਪੋਲਾਈਟਨੈਸ ਵੀ ਅੰਮ੍ਰਿਤਸਰ ਤੋਂ ਹੀ ਇੱਕ ਜਿਹੜੀ ਲਕਸ਼ਮੀ ਕਾਂਤ ਚਾਵਲਾ ਜਿਹੜੀ ਕਿ ਸਿੱਖਾਂ ਦੇ ਵਿਰੁੱਧ ਹਮੇਸ਼ਾ ਨਫ਼ਰਤ ਨਾਲ ਭਰੀ ਹੋਈ ਹੈ, ਜਿਸ ਨੇ ਜੁਝਾਰੂ ਦੌਰ ਦੇ ਦੌਰਾਨ ਜਿਨ੍ਹਾਂ ਪੁਲਿਸੀਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਮਾਰੇ, ਉਹਨਾਂ ਨੂੰ ਉਹ ਰੱਖੜੀ ਵਾਲੇ ਦਿਨ ਜਾ ਕੇ ਰੱਖੜੀ ਬੰਨ੍ਹਦੀ ਸੀ ਕਿ ਤੁਸੀਂ ਬੜੀ ਦੇਸ਼ ਦੀ ਸੇਵਾ ਕੀਤੀ ਹੈ। ਔਰ ਜਿਹੜੀ ਬੇਸ਼ੱਕ ਕੁਝ ਸਮਾਂ ਪਹਿਲਾਂ ਤੱਕ ਹੈਲਥ ਮਿਨਿਸਟਰ ਵੀ ਰਹੀ ਬਾਦਲ ਦੀ ਸਰਕਾਰ ਦੇ ਵਿੱਚ, ਪਰ ਉਹਨੇ ਹਮੇਸ਼ਾ ਹੀ ਜਿਹੜਾ ਸਿੱਖ ਵਿਰੋਧੀ ਲਾਈਨ ਲਈ ਜਦੋਂ MLA ਬਣੀ, ਮਿਨਿਸਟਰ ਬਣੀ, ਤੇ ਉਸ ਨੇ ਸੰਸਕ੍ਰਿਤ ਦੇ ਵਿੱਚ ਸਹੁੰ ਚੁੱਕੀ ਸੀ। ਹਾਲਾਂਕਿ ਜਾਣਦਿਆਂ ਹੋਇਆਂ ਵੀ ਕਿ ਪੰਜਾਬ ਦੀ ਰਾਜ ਭਾਸ਼ਾ ਜਿਹੜੀ ਹੈ ਉਹ ਪੰਜਾਬੀ ਹੈ, ਲੇਕਿਨ ਉਹਨੂੰ ਇਹ ਲੱਗਾ ਵੀ ਹਿੰਦੀ 'ਚ ਵੀ ਸਹੁੰ ਚੁੱਕਣਾ ਆਪਣਾ ਕੱਟੜਵਾਦ ਦਾ ਜਿਹੜਾ ਹੈ ਉਹ ਪ੍ਰਭਾਵ ਨਹੀਂ ਦਿੰਦਾ ਜਿੰਨਾ ਕਿ ਸੰਸਕ੍ਰਿਤ 'ਚ। ਹੁਣ ਇਸ ਜਥੇਦਾਰ ਸਾਹਿਬ ਦੀ ਜਿਹੜੀ ਐਡਵਾਈਸ ਹੈ ਨਵਜੋਤ ਸਿੱਧੂ ਨੂੰ, ਉਹਦੇ ਤੇ ਜੋ ਲਕਸ਼ਮੀ ਕਾਂਤ ਚਾਵਲਾ ਨੇ ਕਿਹਾ ਉਹ ਮੀਡੀਆ ਦੇ ਵਿੱਚ ਆਇਆ ਔਰ ਉਹਦੇ 'ਚ ਮੈਂ ਬਰੀਫ ਸਟੇਟਮੈਂਟ ਹੈ ਅੰਗਰੇਜ਼ੀ 'ਚ, ਮੈਂ ਉਹਨੂੰ ਪਹਿਲਾਂ ਪੜ੍ਹਾਂਗਾ ਤਾਂ ਕਿ ਇਹ ਨਾ ਲੱਗੇ ਕਿ ਵੀ ਅਸੀਂ ਕੋਈ ਆਪਣੇ ਕੋਲੋਂ ਟਵਿਸਟ ਕਰ ਰਹੇ ਹਾਂ। ਇਹ ਉਹਦੇ ਹੀ ਸ਼ਬਦ ਨੇ। ਸੀਨੀਅਰ ਭਾਰਤੀ ਜਨਤਾ ਪਾਰਟੀ ਲੀਡਰ ਐਂਡ ਫਾਰਮਰ ਮਿਨਿਸਟਰ ਲਕਸ਼ਮੀ ਕਾਂਤ ਚਾਵਲਾ on Tuesday describing as unfortunate the reported statement of Akal Takht Jathedar Gyani Gurbachan Singh in which he had criticized her party colleague and former MP Navjot Singh Sidhu for performing a havan at his newly constructed house here on Monday। ਕਿ ਉਹਨੇ ਲਕਸ਼ਮੀ ਕਾਂਤ ਚਾਵਲਾ ਨੇ ਜਥੇਦਾਰ ਉਹਨਾਂ ਦੀ ਸਟੇਟਮੈਂਟ ਨੂੰ ਮੰਦਭਾਗਾ ਕਿਹਾ ਜਿਹੜੀ ਕਿ ਉਹਨਾਂ ਨੇ ਇਸ ਲਕਸ਼ਮੀ ਕਾਂਤ ਦੀ ਪਾਰਟੀ ਦੇ ਸਾਥੀ ਨਵਜੋਤ ਸਿੱਧੂ ਵੱਲੋਂ ਆਪਣੇ ਘਰ 'ਚ ਕਰਵਾਏ ਗਏ ਹਵਨ ਸੰਬੰਧੀ ਦਿੱਤੀ ਸੀ। As per reports rife in a section of media, the Jathedar has questioned Sidhu's right of calling himself a Sikh and performing a ritual not associated with Sikhism। ਮੀਡੀਆ ਦੇ ਇੱਕ ਹਿੱਸੇ ਜਿਹੜੀਆਂ ਖਬਰਾਂ ਲੱਗੀਆਂ ਉਹਨਾਂ ਅਨੁਸਾਰ ਜਥੇਦਾਰ ਉਹਨਾਂ ਨੇ ਇਹ ਕਿਹਾ ਕਿ ਵੀ ਇਹਨੂੰ ਨਵਜੋਤ ਸਿੱਧੂ ਨੂੰ ਸਿੱਖ ਕਹਾਉਣ ਦਾ ਹੱਕ ਨਹੀਂ ਹੈ। ਜੇ ਉਹ ਸਿੱਖ ਕਹਾਉਂਦਾ ਹੈ ਤੇ ਫਿਰ ਉਹ ਇਸ ਕਿਸਮ ਦੇ ਜਿਹੜੇ ਸਿੱਖ ਵਿਰੋਧੀ ਕਰਮ ਨੇ ਉਹ ਨਾ ਕਰੇ। The Jathedar advised Sidhu to desist from such rituals as this could encourage other members of Sikh community to follow in his footsteps। ਕਿ ਇਹ ਇਵੇਂ ਨਾ ਕਰੇ ਸਿੱਧੂ ਕਿਉਂਕਿ ਇਸ ਨਾਲ ਬਾਕੀ ਵੀ ਜਿਹੜੇ ਸਿੱਖ ਕੌਮ ਦੇ ਮੈਂਬਰ ਨੇ ਉਹ ਗੁੰਮਰਾਹ ਹੋ ਸਕਦੇ ਨੇ। Sidhu along with his MLA wife Dr. Navjot Kaur Sidhu had performed a havan at his newly constructed house on Monday, though they are yet to move into the house। ਭਾਵੇਂ ਅਜੇ ਉਹ ਆਪਣੇ ਘਰ ਦੇ ਵਿੱਚ ਜਿਹੜਾ ਅੰਮ੍ਰਿਤਸਰ 'ਚ ਬਣ ਰਿਹਾ ਆਏ ਨਹੀਂ, ਪਰ ਉੱਥੇ ਉਹਨਾਂ ਨੇ ਹਵਨ ਕਰਾਇਆ। Reacting sharply to Gurbachan Singh's views, Chawla in a letter addressed to the Jathedar and released to the media here on Tuesday sought to remind him of the country's secular fabric
where all religions are respected by all। ਲਕਸ਼ਮੀਕਾਂਤ ਚਾਵਲਾ ਨੇ ਇਸ ਦੇ ਉੱਤੇ ਜਥੇਦਾਰ ਨੂੰ ਇੱਕ ਚਿੱਠੀ ਲਿਖੀ ਹੈ, ਜਿਹਨੂੰ ਉਹਨੇ ਮੀਡੀਆ ਦੇ ਨਾਂ ਵੀ ਰਿਲੀਜ਼ ਕੀਤਾ, ਜਿਹਦੇ 'ਚ ਉਹਨੇ ਕਿਹਾ ਕਿ ਇਹ ਭਾਰਤ ਦੇ ਸੈਕੂਲਰ ਢਾਂਚੇ ਦੇ ਵਿੱਚ ਹਰ ਧਰਮ ਔਰ ਸਾਰੇ ਧਰਮ ਜਿਹੜੇ ਨੇ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਜੀ। She also reminded him of a large number of non-Sikhs paying obeisance each day at ਹਰਮੰਦਰ ਸਾਹਿਬ। ਉਹਨੇ ਜਥੇਦਾਰ ਨੂੰ ਇਹ ਵੀ ਯਾਦ ਕਰਵਾਇਆ ਕਿ ਬਹੁਤ ਸਾਰੇ ਗੈਰ ਸਿੱਖ ਰੋਜ਼ਾਨਾ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ and partaking in ਅੰਮ੍ਰਿਤ holy water from its ਸਰੋਵਰ pool of nectar। ਤੇ ਉਹ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਚੋਂ ਜਿਹੜਾ ਅੰਮ੍ਰਿਤ ਦੇ ਘੁੱਟ ਵੀ ਲੈਂਦੇ ਨੇ। Don't a large number of Hindu families hold ਅਖੰਡ ਪਾਠ and recite ਗੁਰੂ ਗ੍ਰੰਥ ਸਾਹਿਬ at functions in their homes? ਕੀ ਬਹੁਤ ਸਾਰੇ ਹਿੰਦੂ ਪਰਿਵਾਰ ਆਪਣੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲਿਆ ਕੇ ਅਖੰਡ ਪਾਠ ਨਹੀਂ ਕਰਦੇ? Does this disqualify all these families from calling themselves as Hindus? ਕੀ ਇਹਦੇ ਨਾਲ ਉਹ ਹਿੰਦੂ ਨਹੀਂ ਰਹਿੰਦੇ? ਔਰ ਕੈਨ ਦੇ ਵੀ ਅਕਿਊਜ਼ਡ ਆਫ ਵਰਕਿੰਗ ਅਗੇਂਸਟ ਦਾ ਹਿੰਦੂ ਧਰਮ? ਕੀ ਇਸ ਨਾਲ ਉਹ ਹਿੰਦੂ ਧਰਮ ਦੇ ਵਿਰੁੱਧ ਹੋ ਜਾਂਦੇ ਨੇ? She also pointed out that when Guru Gobind Singh founded the Khalsa, he baptized the ਪੰਜ ਪਿਆਰਾਸ, all of whom were Hindus। ਉਹਨੇ ਇਹ ਵੀ ਜਥੇਦਾਰ ਜੀ ਨੂੰ ਯਾਦ ਕਰਾਇਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਸਾਜਿਆ ਸੀ ਤੇ ਜਿਨ੍ਹਾਂ ਨੂੰ ਪੰਜ ਪਿਆਰੇ ਬਣਾਇਆ ਸੀ ਉਹ ਸਾਰੇ ਹੀ ਹਿੰਦੂ ਸੀ। In her letter, she appealed to the ਜਥੇਦਾਰ to desist from expressing such viewpoints that could threaten the unity and communal harmony of the Indian society। ਆਪਣੀ ਚਿੱਠੀ 'ਚ ਇਸ ਬੀਬੀ ਨੇ ਜਥੇਦਾਰ ਨੂੰ ਕਿਹਾ ਕਿ ਵੀ ਉਹ ਇੱਦਾਂ ਦੇ ਜਿਹੜੇ ਆ ਆਪਣੇ ਵਿਚਾਰ ਨਾ ਪ੍ਰਗਟਾਏ ਜਿਹਦੇ ਨਾਲ ਦੇਸ਼ ਦੀ ਏਕਤਾ ਔਰ ਜਿਹੜੀ ਕੌਮੀ ਸਦਭਾਵਨਾ ਹੈ ਅੱਡ-ਅੱਡ ਫਿਰਕਿਆਂ ਦੀ ਭਾਰਤੀ ਸਮਾਜ ਦੇ ਵਿੱਚ ਇਹ ਪ੍ਰਭਾਵਿਤ ਹੋਏ। She reminded the ਜਥੇਦਾਰ of a verse in ਗੁਰਬਾਣੀ। ਇਹਨੇ ਜਥੇਦਾਰ ਨੂੰ ਗੁਰਬਾਣੀ ਦੀ ਇਹ ਤੁਕ ਯਾਦ ਕਰਵਾਈ, ਏਕ ਪਿਤਾ ਏਕਸ ਕੇ ਹਮ ਬਾਰਕ, we are all children of the same God। ਜੀ। ਹੁਣ ਇਹ ਇਸ ਨੂੰ ਕਹਿੰਦੇ ਨੇ ਕਿ ਵੀ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਗੁਰੂ ਨਾਨਕ ਸਾਹਿਬ ਨੇ ਜੋ ਐਮਨਾਬਾਦ ਹੋ ਰਿਹਾ ਸੀ ਉਹਨੂੰ ਡਿਸਕ੍ਰਾਈਬ ਕੀਤਾ ਸੀ ਜੀ ਕਿ ਹੁਣ ਕਾਜ਼ੀ ਔਰ ਬ੍ਰਾਹਮਣ ਜਿਹੜੇ ਨੇ ਉਹ ਵਿਆਹ ਨਹੀਂ ਪੜਾ ਰਹੇ, ਕਾਜ਼ੀ ਨਿਕਾਹ ਕਰਵਾਉਂਦਾ ਹੈ, ਬ੍ਰਾਹਮਣ ਵਿਆਹ ਪੜਾਉਂਦਾ, ਵੀ ਦੁਸ਼ਮਣ ਇੰਨਾ ਕੁ ਪਾਵਰਫੁਲ ਹੋ ਗਿਆ ਹੈ ਕਿ ਜਿਹੜਾ ਨਿਕਾਹ ਹੈ ਜਾਂ ਵਿਆਹ ਹੈ ਅਗਦ ਪੜਿਆ ਸ਼ੈਤਾਨ ਵੇ ਲਾ ਲਓ, ਉਹ ਸ਼ੈਤਾਨ ਦੇ ਹੱਥ 'ਚ ਹੈ ਕਿ ਸ਼ੈਤਾਨ ਇੰਟਰਪ੍ਰੇਟ ਕਰ ਰਿਹਾ ਕੁਰਾਨ ਸ਼ਰੀਫ ਨੂੰ ਔਰ ਸ਼ੈਤਾਨ ਇੰਟਰਪ੍ਰੇਟ ਕਰ ਰਿਹਾ ਹਿੰਦੂ ਗ੍ਰੰਥਾਂ ਨੂੰ। ਸੋ ਇਹਦੀ ਸਟੇਟਮੈਂਟ ਦੇਖ ਕੇ ਇਸ ਜ਼ਹਿਰ ਦੀ ਵਪਾਰਨ ਹਿੰਦਵਾਣੀ ਦੀ ਮੇਰੇ ਮਨ 'ਚ ਇਹੀ ਆਇਆ ਕਿ ਵੀ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜਿਆ ਸ਼ੈਤਾਨ ਵੇ ਲਾ ਲਓ, ਕਿ ਇਹ ਜਥੇਦਾਰ ਨੂੰ ਤੇ 30 ਮਿਲੀਅਨ ਸਿੱਖ ਕੌਮ ਨੂੰ ਦੱਸੇਗੀ ਕਿ ਏਕ ਪਿਤਾ ਏਕਸ ਕੇ ਹਮ ਬਾਰਕ ਦਾ ਮਤਲਬ ਕੀ ਹੈ। ਇਹ ਦੱਸੇਗੀ ਸਾਨੂੰ ਕਿ ਜੇ ਹਿੰਦੂ ਉੱਥੇ ਆਉਂਦੇ ਨੇ ਮੱਥਾ ਟੇਕਦੇ ਨੇ ਤੇ ਫਿਰ ਸਿੱਖ ਹਵਨ ਕਿਉਂ ਨਹੀਂ ਕਰ ਸਕਦੇ, ਇਹ ਡਿਫਾਈਨ ਕਰ ਰਹੀ ਜੀ। ਔਰ ਫਿਰ ਇਹ ਧਮਕੀ ਇਹ ਦੇ ਰਹੀ ਹੈ ਕਿ ਜੀ ਇਹ ਦੇਸ਼ ਦੀ ਜਿਹੜੀ ਏਕਤਾ ਅਖੰਡਤਾ ਔਰ ਇਹਦਾ ਫੈਬਰਿਕ ਹੈ ਇਹਨੂੰ ਇਹ ਤੋੜ ਦੇਗਾ, ਡਿਸਟਰੋਏ ਕਰੇਗਾ। ਹੁਣ ਇਹਦੇ 'ਚ ਔਰ ਕਿ ਪੰਜ ਪਿਆਰੇ ਜਿਹੜੇ ਆ ਉਹ ਹਿੰਦੂ ਸੀ। ਹੁਣ ਤੁਸੀਂ ਇਹਨਾਂ ਦਾ ਕੁੱਲ ਮਿਲਾ ਕੇ ਜਦੋਂ ਇਹ ਸਾਰਾ ਆਲਾ ਦੁਆਲਾ ਵਿਹਾਰ ਦੇਖਦੇ ਹੋ ਫਿਰ ਇਹ ਗੱਲ ਸਮਝਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਘੱਟ ਗਿਣਤੀਆਂ ਦੇ ਲਈ, ਸਿੱਖਾਂ ਮੁਸਲਮਾਨਾਂ ਈਸਾਈਆਂ ਲਈ ਕਿਉਂ ਜਿਹਾ ਆ ਰਿਹਾ। ਕਿਉਂਕਿ ਹੁਣ ਆਪਣੇ ਜਥੇਦਾਰ ਅਕਾਲ ਤਖਤ ਭਾਵੇਂ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਬਾਦਲ ਪ੍ਰਸਤੀ ਜਾਂ ਕਮਜ਼ੋਰਪਣੇ ਦੇ ਉੱਤੇ ਕ੍ਰਿਟੀਕਲ ਵੀ ਹੋਈ ਹੈ, ਪਰ ਇਹ ਇੱਕ ਜ਼ਹਿਰ ਦੀ ਵਪਾਰਨ ਜਿਹੜੀ ਹੈ ਜਿਹੜੀ ਪੰਜਾਬ 'ਚ ਸਿੱਖ ਜਵਾਨੀ ਦੇ ਕਾਰਨ ਨੂੰ ਨਸਲਕੁਸ਼ੀ ਨੂੰ ਜਸਟੀਫਾਈ ਕਰਦੀ ਰਹੀ, ਉਹਦਾ ਇੰਨਾ ਹੌਸਲਾ ਵੀ ਹੋਣਾ। ਪਹਿਲਾਂ ਤਾਂ ਨਵਜੋਤ ਸਿੱਧੂ ਦਾ ਹੌਸਲਾ ਹੋਣਾ ਕਿ ਜੀ ਉਹ ਇਹ ਜਾਣਦਿਆਂ ਹੋਇਆ ਕਿ ਅੰਮ੍ਰਿਤਸਰ ਸ਼ਹਿਰ 'ਚ ਬੈਠਾ ਹੈ, ਉੱਥੋਂ MP ਹੈ, ਉਹ ਹਵਨ ਕਰਾ ਰਿਹਾ ਔਰ ਹਵਨ ਕਰਾ ਕੇ ਉਸ ਗੱਲ ਨੂੰ ਯਕੀਨੀ ਬਣਾ ਰਿਹਾ ਵੀ ਹਵਨ ਦੀਆਂ ਜਿਹੜੀਆਂ ਉਹ ਪਾ ਰਿਹਾ ਉਹਦੇ 'ਚ ਪੂਰਨ ਆਹੂਤੀ ਔਰ ਗਲ 'ਚ ਉਹਨੇ ਮਣਕਾ ਜਿਹਾ ਪਾਇਆ ਸ਼ਿਵ ਜੀ ਦਾ ਕਿ ਉਹ ਸਾਰੇ ਮੀਡੀਆ ਦੇ ਵਿੱਚ ਲੱਗੇ। ਹੁਣ ਇਹ ਗੱਲ ਪਹਿਲਾਂ ਨਹੀਂ ਸੀ ਵਾਪਰਦੀ ਜਾਂ ਵਾਪਰ ਸਕਦੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਸ ਗੱਲ ਦੇ ਉੱਤੇ ਸਿੱਖ ਵੀ ਰਿਐਕਟ ਕਰਨਗੇ ਔਰ ਇਸ ਗੱਲ ਦੇ ਉੱਤੇ ਆਨਸਰੇਬਲ ਵੀ ਬਣਾਇਆ ਜਾਏਗਾ। ਔਰ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਵੀ ਈਵਨ ਜਥੇਦਾਰ ਨੇ ਇਸ ਮੁੱਦੇ ਤੇ ਇੰਨਾ ਕਮਜ਼ੋਰ ਸਟੈਂਡ ਕਿਉਂ ਲਿਆ ਜੀ। ਪਹਿਲੀ ਗੱਲ ਤਾਂ ਇਸ ਕਿਸਮ ਦਾ ਜਿਹੜਾ ਪਬਲਿਕ ਲਾਈਫ 'ਚ ਹੈ ਬੰਦਾ, ਔਰ ਹੋ ਸਕਦਾ ਹੈ ਇਹ ਅਜੇ ਜਿਹੜੀ ਜਥੇਦਾਰ ਨੇ ਜਿੰਨੀ ਪੋਲਾਈਟ ਸਟੇਟਮੈਂਟ ਵੀ ਦਿੱਤੀ ਉਹਦੇ 'ਚ ਵੀ ਪੋਸੀਬਲ ਹੈ ਵੀ ਬਾਦਲਾਂ ਨੇ ਵੀ ਦੇਖਿਆ ਵੀ ਇਹਨੂੰ ਇਹ ਉਭਾਰ ਰਹੇ ਨੇ BJP ਵਾਲੇ ਚੀਫ ਮਿਨਿਸਟਰ ਬਣਾਉਣ ਦੇ ਲਈ, ਅਜੇ ਉਹਨਾਂ ਨੇ ਬਾਲ ਰੋਲਿੰਗ ਸੈੱਟ ਕਰ ਦਿੱਤੇ
ਤੇ ਜੇ ਬੀਜੇਪੀ ਨਾਲ ਤੋੜ ਵਿਛੋੜਾ ਹੁੰਦਾ ਹੈ ਤੇ ਫਿਰ ਹੋ ਸਕਦਾ ਕੱਲ ਨੂੰ ਇਹਨੂੰ ਤਲਬ ਵੀ ਕਰ ਲੈਣ ਔਰ ਐਲਾਨ ਵੀ ਕਰ ਦੇਣ ਵੀ ਸਿੱਖ ਨਹੀਂ ਹੈ, ਤਾਂ ਕਿ ਉਹਨੂੰ ਜਿਹੜਾ ਉਹ ਪਾਸੇ ਹੋਣਾ ਚਾਹੀਦਾ, ਹੋਣਾ ਵੀ ਚਾਹੀਦਾ। ਔਰ ਅਸੀਂ ਸਮਝਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਇਹ ਉਸ ਕਿਸਮ ਦੇ ਸਿੱਖ ਜਿਹੜੇ ਹਵਨ ਵੀ ਕਰਾਉਣ, ਦਾੜੀ ਵੀ ਮੁੰਨੀ ਹੋਈ ਹੈ, ਸ਼ਿਵ ਸ਼ੰਕਰ ਦੇ ਮੱਠਾਂ ਤੇ ਵੀ ਤੁਰਿਆ ਫਿਰੇ, ਔਰ ਉਹਨੂੰ ਫਿਰ ਇਹ ਕਿਹਾ ਜਾਏ ਕਿ ਜੀ ਇਹ ਤਾਂ ਹਿੰਦੂ ਸਿੱਖ ਇੱਕ ਭਾਈ ਨੇ, ਬਰਾਬਰ ਨੇ ਜੀ। ਹੁਣ ਪਹਿਲੀ ਗੱਲ ਕਿ ਹਰਮੰਦਰ ਸਾਹਿਬ ਦੇ ਵਿੱਚ ਕੌਣ ਆਂਦਾ ਹੈ? ਈਸਾਈ ਵੀ ਆਂਦੇ ਨੇ, ਰਾਣੀ ਵੀ ਆਈ ਹੈ, ਕੁਈਨ ਵੀ ਆਈ ਹੈ ਇੰਗਲੈਂਡ ਦੀ, ਔਰ ਤੁਹਾਡੀ ਸਰਕਾਰ ਔਰ ਤੁਸੀਂ ਇਨਸਿਸਟ ਕਰਕੇ ਬਦੋਬਦੀ ਕੁਈਨ ਨੂੰ ਵੀ ਜਿਹੜਾ ਉਹ ਦੁਰਗਿਆਣਾ ਮੰਦਿਰ ਲਿਜਾਣਾ ਚਾਹੁੰਦੇ ਸੀ। ਜੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਗਿਆ, ਤੁਸੀਂ ਉਸ ਨੂੰ ਵੀ ਦੁਰਗਿਆਣਾ ਮੰਦਿਰ ਲਿਜਾਣਾ ਚਾਹੁੰਦੇ ਸੀ, ਉਹਨਾਂ ਨੇ ਇਨਕਾਰ ਕੀਤਾ। ਹਰਮੰਦਰ ਸਾਹਿਬ ਜਾਂ ਕਿਸੇ ਵੀ ਥਾਂ ਤੇ ਕਿਸੇ ਦਾ ਖਾਸ ਤੌਰ ਤੇ ਸਿੱਖ ਗੁਰਧਾਮ ਚ ਸਾਡਾ ਤਾਂ ਜਿਹੜੀ ਹੈ ਫਿਲਾਸਫੀ 4 ਦਰਵਾਜ਼ਿਆਂ ਦੀ ਹੈ ਜੀ। ਹਰਮੰਦਰ ਸਾਹਿਬ ਦਾ ਆਧਾਰ ਹੀ ਜਿਹੜਾ ਏਕ ਪਿਤਾ ਏਕ ਅਸਕਿਆਂ ਬਾਰਕ ਅਸੀਂ ਲਾਗੂ ਕੀਤਾ ਹੈ। ਲక్ష్ਮੀਕਾਂਤ ਚਾਵਲਾ ਉਹ ਜਥੇਦਾਰ ਨੂੰ ਤਾਂ ਚਿੱਠੀ ਲਿਖ ਰਹੀ ਹੈ, ਉਹਦੇ 'ਚ ਇੰਨਾ ਕਰਜ ਕਿਉਂ ਨਹੀਂ ਕਿ 2 ਦਿਨ ਪਹਿਲਾਂ ਸ਼ੰਕਰਾਚਾਰੀਆ ਨੇ ਪੁਰੀ ਦੇ ਨੇ ਬਿਆਨ ਦਿੱਤਾ ਕਿ ਦਲਿਤਾਂ ਦੀ ਪਾਬੰਦੀ ਲੱਗਣੀ ਚਾਹੀਦੀ ਹੈ ਮੰਦਰਾਂ 'ਚ ਵੜਨ ਤੇ। ਜੀ ਜੀ। ਜੇ ਸੱਚਮੁੱਚ ਏਕ ਪਿਤਾ ਏਕ ਅਸਕੇ ਹਮ ਬਾਰਕ ਦੀ ਸਮਝ ਹੈ ਇਹਨੂੰ, ਫਿਰ ਤਾਂ ਇਹ ਜ਼ਿਆਦਾ ਇੰਪੋਰਟੈਂਟ ਸੀ ਕਿ ਉਹ ਸ਼ੰਕਰਾਚਾਰੀਆ ਨੂੰ ਕਨਫਰੰਟ ਕਰਦੀ ਕਿ ਭਾਈ ਦਲਿਤਾਂ ਨੂੰ, ਇਹ ਤੁਹਾਡਾ ਸੰਵਿਧਾਨ ਕਨਸਟੀਟਿਊਸ਼ਨ ਜਿਸ ਫੈਬਰਿਕ ਦੀ ਗੱਲ ਕਰ ਰਹੀ ਹੈ ਉਹ ਤਾਂ ਡਾਕਟਰ ਅੰਬੇਦਕਰ ਨੇ ਲਿਖਿਆ ਹੋਇਆ, ਜਿਹਨੂੰ ਤੁਸੀਂ ਇੱਕ ਦਲਿਤ ਬਣਾਇਆ ਹੋਇਆ। ਔਰ ਜੇ ਸੱਚਮੁੱਚ ਏਕ ਪਿਤਾ ਏਕ ਅਸਕੇ ਹਮ ਬਾਰਕ ਦੀ ਸਮਝ ਹੈ, ਫਿਰ ਸ਼ੰਕਰਾਚਾਰੀਆ ਨੂੰ ਕਨਫਰੰਟ ਕਰ ਜਾ ਕੇ। ਫਿਰ ਉਹ ਸਾਰੇ ਸਾਊਥ ਦੇ ਜਿਹਨਾਂ ਮੰਦਰਾਂ ਦੇ ਵਿੱਚ ਕਿਸੇ ਦੂਜਿਆਂ ਨੂੰ ਈਵਨ ਪੱਗ ਨਾਲ ਜਾਂ ਸਿਰ ਢੱਕ ਕੇ ਨਹੀਂ ਵੜਨ ਦਿੰਦੇ, ਉਹਨਾਂ 'ਚ ਜਾ ਕੇ ਐਂਟਰੀ ਖੁਲਾ। ਜਿਨ੍ਹਾਂ ਖੂਹਾਂ ਤੋਂ ਪਾਣੀ ਨਹੀਂ ਪੀਣ ਦਿੰਦੇ, ਉਹਨਾਂ ਨੂੰ ਏਕ ਪਿਤਾ ਏਕ ਅਸਕੇ ਹਮ ਬਾਰਕ ਦੀ ਇਹ ਜਿਹੜੀ ਵੱਡੀ ਵੋਟਰੀ ਬਣੀ ਹੋਈ ਹੈ, ਉਹਨਾਂ ਨੂੰ ਜਿਹੜਾ ਉਹ ਦੱਸ ਕੇ ਵੀ ਇਹ ਏਕ ਪਿਤਾ ਦਾ ਮਤਲਬ ਕੀ ਹੁੰਦਾ ਜੀ। ਪਰ ਅਸੀਂ ਇਹ ਸਮਝਦੇ ਹਾਂ ਵੀ ਜਿਸ ਹੱਦ ਤੱਕ ਅੱਜ ਇਹਨਾਂ ਦੀ ਇੰਟਰਫੇਰੈਂਸ ਹੋ ਰਹੀ ਹੈ ਸਿੱਖੀ ਦੇ ਵਿੱਚ, ਔਰ ਜਿੰਨੇ ਹੌਸਲੇ ਇਹਨਾਂ ਦੇ ਵਧੇ ਹੋਏ ਨੇ, ਜਿਸ ਤੌਰ ਤਰੀਕੇ ਦੇ ਨਾਲ ਇਹ ਹੁਣ ਪੰਜਾਬ ਦੇ ਵਿੱਚ ਸਿੱਖਾਂ ਨੂੰ ਡੀਲ ਕਰ ਰਹੇ ਨੇ, ਔਰ ਅਜੇ ਤੱਕ ਜਿਹੜਾ ਇਹ ਪ੍ਰਭਾਵ ਸੀ ਕਿ ਜੀ ਚਲੋ ਪੰਜਾਬ 'ਚ ਇਹਨਾਂ ਨੇ ਮੰਨ ਲਿਆ ਸੀ ਕਿ ਬਾਦਲ ਅਕਾਲੀ ਦਲ ਉਹਦਾ ਵੱਡਾ ਰੋਲ ਹੋਏਗਾ, ਸਾਡਾ ਛੋਟਾ ਹੋਏਗਾ। ਹੁਣ ਤਾਂ ਉਹ ਪੂਰੀਆਂ ਅੱਖਾਂ ਦਿਖਾ ਰਹੇ ਨੇ। ਇਹ ਵੀ ਗੱਲ ਸਾਹਮਣੇ ਹੈ ਕਿ ਜੀ ਬਾਦਲ ਰਾਜ਼ੀ ਹੋ ਰਿਹਾ ਕਿ ਠੀਕ ਹੈ ਮੈਂ ਡਿਪਟੀ ਚੀਫ ਮਿਨਿਸਟਰੀ ਛੱਡ ਦਿੰਦਾ ਇਸ ਗੱਲ ਦੇ ਲਈ, ਇਹਨਾਂ ਦੇ ਲਈ, ਬੀਜੇਪੀ ਦੇ ਲਈ। ਔਰ ਹੁਣ ਇਹਦਾ ਇਹ ਕਹਿਣਾ ਕਿ ਜੀ 5 ਪਿਆਰੇ ਹਿੰਦੂ ਸੀ, ਇਹ ਨਹੀਂ ਹੈ ਵੀ ਇਹਨੂੰ ਡਾਕਟਰ ਹੈ, ਪੜ੍ਹੀ ਲਿਖੀ ਹੈ, ਵੀ ਇਹਨੂੰ ਪਤਾ ਨਹੀਂ ਹੈ ਇਤਿਹਾਸ ਦਾ, ਲੇਕਿਨ ਇਹ ਵੀ ਜਿਹਨੂੰ ਕਹਿੰਦੇ ਨੇ ਟੂ ਰੱਬ ਸਾਲਟ ਔਨ ਦਾ ਵੂੰਡਸ, ਕਿ ਜ਼ਖਮਾਂ ਦੇ ਉੱਤੇ ਲੂਣ ਛਿੜਕਣਾ। ਔਰ ਇਹ ਉਹੀ ਵਿਚਾਰਧਾਰਾ ਹੈ ਜਿਹੜੀ ਬਾਰ-ਬਾਰ ਇਹ ਕਹਿੰਦੀ ਹੈ ਕਿ ਜੀ ਸਿੱਖ ਤਾਂ ਹਿੰਦੂਆਂ ਦਾ ਹਿੱਸਾ ਨੇ ਜੀ, ਜਾਂ ਜਿਹੜੇ ਪਹਿਲੇ ਗੁਰੂਆਂ ਦੇ ਨਾਂ ਨਾਲ ਕਿਹੜਾ ਸਿੰਘ ਲੱਗਦਾ ਸੀ ਜੀ। ਇਹ ਬੜੀਆਂ ਪੇਤਲੀਆਂ ਜਿਹੀਆਂ ਬੇਵਕੂਫਾਨਾ ਔਰ ਬੇਈਮਾਨਾ ਰਾਦਰ ਇਹਨਾਂ ਦੀਆਂ ਦਲੀਲਾਂ ਨੇ। ਕਦੇ ਕਿਸੇ ਨੇ ਕਿਹਾ ਵੀ ਜੀਸਸ ਕ੍ਰਾਈਸਟ ਜੂਇਸ਼ ਸੀ, ਯਹੂਦੀ ਮੂਲ ਦਾ ਸੀ, ਔਰ ਇਸ ਲਈ ਜਿਹੜਾ ਜੂਡਾਇਜ਼ਮ ਹੈ ਔਰ ਕ੍ਰਿਸਚੀਅਨਿਟੀ ਹੈ, ਇਹ ਜਿਹੜੇ ਨੇ ਕ੍ਰਿਸਚੀਅਨਿਟੀ ਸਾਰੇ ਕ੍ਰਿਸਚੀਅਨ ਜਿਹੜੇ ਨੇ ਉਹ ਯਹੂਦੀ ਨੇ, ਕਿਉਂਕਿ ਜੀ ਜੀਸਸ ਜੂ ਸੀ। ਹੁਣ ਇਸਲਾਮ ਦੇ ਹਵਾਲੇ ਨਾਲ ਵੀ ਇਹਨਾਂ ਤਿੰਨਾਂ ਧਰਮਾਂ ਦੇ ਤਾਂ ਜੂਡਾਇਜ਼ਮ, ਕ੍ਰਿਸਚੀਅਨਿਟੀ, ਇਸਲਾਮ ਦੇ ਪੈਗੰਬਰ ਇੱਕੋ ਨੇ। ਹਜ਼ਰਤ ਇਬਰਾਹੀਮ ਇਸਲਾਮ 'ਚ ਨੇ, ਜੂਡਾਇਜ਼ਮ 'ਚ, ਕ੍ਰਿਸਚੀਅਨਿਟੀ 'ਚ ਅਬਰਾਹਮ ਨੇ। ਇਸੇ ਤਰ੍ਹਾਂ ਡੇਵਿਡ ਜਿਹੜੇ ਨੇ ਉਹ ਯਹੂਦੀਆਂ ਦੇ ਪ੍ਰੋਫਿਟ ਨੇ, ਔਰ ਹਜ਼ਰਤ ਦਾਊਦ ਉਹ ਇਸਲਾਮ ਦੇ ਨੇ, ਕ੍ਰਿਸਚੀਅਨਿਟੀ 'ਚ ਵੀ ਡੇਵਿਡ ਹੈ। ਸੋ ਇਹ ਜਿਹੜੀ ਕੰਟੀਨਿਊਟੀ ਹੈ, ਇਹ ਰਾਦਰ ਇਸ ਦੇ ਉਲਟ ਸਿੱਖਾਂ 'ਚ ਤਾਂ ਗੁਰੂ ਨਾਨਕ ਸਾਹਿਬ ਨੇ ਬੁੱਤ ਪ੍ਰਸਤੀ, ਅਵਤਾਰਵਾਦ, ਜਨੇਊ ਪਾਉਣ ਤੋਂ ਇਨਕਾਰ, ਜੋ ਵੀ ਹਿੰਦੂ ਪ੍ਰੈਕਟਿਸਿਸ ਸੀ ਉਹਨਾਂ ਨੂੰ ਟੋਟਲੀ ਨਕਾਰ ਕੇ ਇੱਕ ਵੱਖਰਾ ਪੰਥ, ਨਿਰਮਲ ਪੰਥ, ਜਿਹਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ ਮਾਰਿਆ ਸਿੱਕਾ ਜਗਤ ਵਿੱਚ। ਨਹੀਂ ਹੁਣ ਇਹ ਜਿਹੜਾ ਜਗਤ ਦੇ ਵਿੱਚ ਸਿੱਕਾ ਹੋਣਾ ਹੈ, ਨਿਰਮਲ ਪੰਥ ਦਾ ਚੱਲਣਾ ਹੈ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਹੁਣ ਜਿਹੜੇ 5 ਸਿੱਖ ਭਾਰਤ ਦੀਆਂ ਵੱਖ-ਵੱਖ ਥਾਵਾਂ ਤੋਂ ਆਏ, ਲਾਹੌਰ ਤੋਂ, ਹਸਤਨਾਪੁਰ ਤੋਂ, ਜਗਨਨਾਥਪੁਰੀ ਤੋਂ, ਬਿਦਰ ਤੋਂ, ਇਹਨਾਂ ਸਾਰੀਆਂ ਥਾਵਾਂ ਤੋਂ, ਉਹ ਜਿਹੜੇ ਨੇ ਗੁਰੂ ਕੇ ਸਿੱਖ ਸੀ, ਹੁਕਮਨਾਮਾ ਸੀ 10ਵੇਂ ਪਾਤਸ਼ਾਹ ਦੇ ਹੁਕਮਨਾਮੇ ਸੀ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਕਿ ਆਓ ਭਾਈ ਇੱਕ ਖਾਸ ਪ੍ਰੋਗਰਾਮ ਦਿੱਤਾ ਜਾਣਾ। ਸੋ ਹੁਣ ਇਹ ਕਹਿਣਾ, ਇਹ ਤਾਂ ਕਹਿਣਾ ਇਹ ਚਾਹੁੰਦੇ ਜਦੋਂ ਨਾ ਪੰਜਾਂ ਨੂੰ ਇਹ ਹਿੰਦੂ ਕਹਿੰਦੇ ਹੈ, ਇਹ ਗੁਰੂ ਸਾਹਿਬਾਨ ਦੀ ਤੋਹੀਨ ਕਰ ਰਹੀ।
ਔਰ ਅਸੀਂ ਇਹ ਸਮਝਦੇ ਹਾਂ ਵੀ ਇਹ ਟ੍ਰੈਂਡ ਆਉਣ ਵਾਲੇ ਦਿਨਾਂ 'ਚ ਹੋਰ ਵੀ ਦੇਖਣ ਨੂੰ ਮਿਲੇਗਾ। ਇਹਨਾਂ ਨੇ ਜਾਲੀ ਕਿਸਮ ਦੇ ਸਿੱਖ ਵੀ ਬਣਾਏ ਹੋਏ ਨੇ, ਜਿਹੜੇ ਕਿ ਕੋਈ ਮੋਟਰਸਾਈਕਲਾਂ ਦੇ ਉੱਤੇ ਪਿੱਛੇ ਇੱਕ ਗਰੁੱਪ ਦੀ ਫੋਟੋ ਸੀ ਕਿ ਜੀ ਉੱਤੇ ਲਾ ਕੇ ਤੇ ਜੈ ਮਾਤਾ ਦੀ, ਤੇ ਉਹ ਪਤਾ ਨਹੀਂ ਕਿਹੜਾ ਸ਼ਹਿਰ, ਪੂਨਾ ਕਿ ਗਵਾਲੀਅਰ, ਜਿੱਥੇ ਕੋਈ ਕਥਾ ਕਰਦੀ ਹੈ ਹਿੰਦੂ ਸਾਧਵੀ, ਉਹਦੇ ਅੱਗੇ ਅੱਗੇ ਜਿਹੜਾ ਉਹ 20-25 ਇੱਦਾਂ ਦੇ ਜਾਲੀ ਸਿੱਖ ਜਿਹੜੇ ਨੇ ਮੋਟਰਸਾਈਕਲਾਂ ਦੇ ਉੱਤੇ ਉਹਨੂੰ ਐਸਕੌਰਟ ਕਰਕੇ ਛੱਡਣ ਜਾਂਦੇ ਨੇ। ਫਿਰ ਉਹਨੂੰ ਜਦੋਂ ਕਥਾ ਉਹਦੀ ਮੁੱਕਦੀ ਆ ਉਹਨੂੰ ਲੈਣ ਆਉਂਦੇ ਨੇ ਔਰ ਉਹ ਦੱਸਦੇ ਨੇ ਕਿ ਜੀ ਆਹ ਦੇਖੋ ਸਿੱਖ ਜਿਹੜੇ ਨੇ ਇਹ ਤਾਂ ਸਾਡੇ ਰਾਖੇ ਨੇ, ਕਦੇ 100 ਡਾਮ ਕਹਿੰਦੇ ਸੀ, ਕਦੇ ਬੜਾ ਭਾਈ ਕਹਿੰਦੇ ਸੀ, ਕਦੇ ਹੁਣ ਇਸ ਤੇ ਆ ਗਏ ਨੇ ਕਿ ਤੁਸੀਂ ਤਾਂ ਹਿੰਦੂ ਹੀ ਹੋ। ਔਰ ਜੇ ਲక్ష్ਮੀਕਾਂਤ ਚਾਵਲਾ ਨੂੰ ਲੱਗਦਾ ਹੈ ਕਿ ਵੀ ਉਹ ਸਾਡੇ ਤੇ ਕੋਈ ਅਹਿਸਾਨ ਕਰਦੀ ਹੈ, ਆਪਣੇ ਜਿਹੜੇ ਉਹਨਾਂ ਦੇ ਕੋਈ ਹਿੰਦੂ ਹਰਮੰਦਰ ਸਾਹਿਬ ਜਾਂ ਦੂਜੇ ਜਾਂਦੇ ਨੇ ਉਹਨਾਂ ਨੂੰ ਕਿਹਨੇ ਫੋਰਸ ਕੀਤਾ ਜਾਣ ਦੇ ਲਈ ਜੀ। ਔਰ ਜੇ ਇੰਨਾ ਹੀ ਨਵਜੋਤ ਸਿੱਧੂ ਨੂੰ ਹਵਨ ਚੰਗਾ ਲੱਗਦਾ ਹੈ, ਸ਼ਿਵਜੀਤ 'ਚ ਉਹਦੀ ਆਸਥਾ ਹੈ, ਤੇ ਡਰਾਮੇਬਾਜ਼ੀ ਬੰਦ। ਪਹਿਲੀ ਗੱਲ ਤੇ ਜੇ ਇਹਨੂੰ ਅਸੀਂ ਈਵਨ ਅਮਰੀਕਨ ਪਰਸਪੈਕਟਿਵ ਤੋਂ ਲਈਏ ਇਸ ਗੱਲ ਨੂੰ, ਉੱਥੋਂ ਦਾ ਛੱਡ ਵੀ ਦਈਏ, ਜਿਹੜਾ ਰੱਬ ਨਾਲ ਰਿਸ਼ਤਾ ਹੈ ਤੁਹਾਡਾ, ਇਹ ਤੁਹਾਡਾ ਇੱਕ ਪਰਸਨਲ ਪਾਰਟ ਹੈ। ਜੇ ਅਮਰੀਕਨ ਪਰਸਪੈਕਟਿਵ ਲੈਣਾ ਹੋਵੇ ਵੀ ਕੌਣ ਮੰਨਦਾ ਕੌਣ ਨਹੀਂ ਮੰਨਦਾ, ਕੌਣ ਕਿਹਨੂੰ ਮੰਨਦਾ, ਜਦੋਂ ਤੁਸੀਂ ਆਪਣੀ ਈਵਨ ਇਬਾਦਤ ਦਾ ਤਰੀਕਾ ਉਸ ਨੂੰ ਪੂਰਾ ਪਬਲਿਸਾਈਜ਼ ਕਰ ਦਿਓ ਤੇ ਉਹ ਇੱਕ ਪੋਲੀਟੀਕਲ ਮੈਸੇਜ ਹੈ, ਉਹਦਾ ਕੋਈ ਧਰਮ ਨਾਲ ਤਾਲੁਕ ਨਹੀਂ ਹੈ ਜੀ। ਦੂਸਰੀ ਗੱਲ, ਜੇ ਨਵਜੋਤ ਸਿੱਧੂ ਨੂੰ ਇੰਨਾ ਹੀ ਹਵਨ ਤੇ ਦੂਜਾ ਲੱਗਦਾ ਤੇ ਫਿਰ ਉਹ ਆਪਣੇ ਆਪ ਨੂੰ ਹਿੰਦੂ ਡਿਕਲੇਅਰ ਕਰੇ ਕਿ ਜੀ ਮੇਰਾ ਹਿੰਦੂਤਵਾ 'ਚ ਵਿਸ਼ਵਾਸ ਹੈ, ਮੈਂ ਹਿੰਦੂ ਹਾਂ ਜੀ, ਗੱਲ ਮੁੱਕ ਜਾਂਦੀ ਹੈ। ਫਿਰ ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ ਹੋ। ਪਰ ਜੇ ਉਹ ਆਪਣੇ ਆਪ ਨੂੰ ਪੋਲੀਟੀਕਲੀ ਸਿੱਖਾਂ ਦੇ ਵਿੱਚ ਸਿੱਖ ਕਹਿ ਕੇ ਵੇਚਦਾ ਹੈ ਪਰ ਇਸ ਕਿਸਮ ਦਾ ਮਿਲਗੋਬਾ ਹਰਕਤਾਂ ਕਰਦਾ ਹੈ ਤਾਂ ਫਿਰ ਜ਼ਾਹਰ ਹੈ ਸਿੱਖਾਂ ਦੇ ਵਿੱਚ ਉਹਦੀ ਰਿਜ਼ੈਂਟਮੈਂਟ ਵੀ ਹੋਏਗੀ। ਔਰ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਬੜੀ ਮਾਈਲਡ ਜਿਹੀ ਸਟੇਟਮੈਂਟ ਦੇ ਨਾਲ ਜਿਵੇਂ ਉਹ ਕਿਹਾ ਗਿਆ, ਉਹ ਮੈਂ ਸਮਝਦਾ ਵੀ ਐਪਰੋਪ੍ਰੀਏਟ ਵੀ ਹੈ। ਰਾਦਰ ਇਸ ਤੋਂ ਸਟਰੋਂਗਰ ਲਾਈਨ ਲੈਣੀ ਚਾਹੀਦੀ ਹੈ, ਇਕੱਲੀ ਉਹਦੇ ਖਿਲਾਫ ਹੀ ਨਹੀਂ, ਜਿਹੜੇ ਵਿਦਨ ਵੀ ਹੁਣ ਅਕਾਲੀਆਂ ਦੇ ਕੋਈ ਜਿਹੜੇ ਜਾ ਕੇ ਸੁੱਚੇ ਲੰਗਾ ਨੇ ਉੱਥੇ ਕਾਦੀਆਂ ਕੇ ਸ਼ਾਇਦ ਗੁਰਦਾਸਪੁਰ 'ਚ ਕਿੰਨੇ ਰਾਮਾਇਣ ਦੇ ਪਾਠ ਰਖਾ ਕੇ ਮੌਲੀ ਦੇ ਧਾਗੇ ਜੇ ਪਾ ਕੇ ਫਿਰ ਆਪਣਾ ਜਲੂਸ ਕੱਢਿਆ ਸੀ। ਇਹ ਜੇ ਸਾਰਿਆਂ ਦੇ ਖਿਲਾਫ ਕਾਰਵਾਈ ਕੀਤੀ ਹੁੰਦੀ, ਆਪਣਾ ਜਥੇਦਾਰ ਦਾ ਮੁੰਡਾ ਜਿਹੜਾ ਉਹ ਦੁਸਹਿਰੇ ਦਾ ਤੇ ਦੂਜੇ ਤੇ ਮੰਦਰਾਂ ਦੇ ਵਿੱਚ ਹਵਨ ਦੇ ਉਦਘਾਟਨ ਕਰਦਾ, ਸੋ ਜਿਹੜੀ ਕਮਜ਼ੋਰੀ ਲਾਈ ਕਰਦੀ ਹੈ ਨਵਜੋਤ ਸਿੱਧੂ, ਤਾਂ ਉਹ ਹੈ ਹੀ ਹਿੰਦੂਤਵੀ ਉਸ ਪਾਰਟੀ ਦਾ ਹਿੱਸਾ ਹੈ। ਈਵਨ ਵਿਦਨ ਬਾਦਲ ਖੁਦ ਕੀ ਕਰਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਟ੍ਰੈਂਡ ਸ਼ੁਰੂ ਕੀਤਾ ਸੀ, ਔਰ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ 1977 ਜਦੋਂ ਐਮਰਜੈਂਸੀ ਟੁੱਟੀ, ਉਸ ਤੋਂ ਬਾਅਦ ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਿਆ, ਅਕਾਲੀਆਂ ਦਾ ਵੀ ਸ਼ਾਇਦ 7 ਜਾਂ 8 ਮੈਂਬਰ ਪਾਰਲੀਮੈਂਟ ਬਣੇ ਸੀ ਜੀ। ਸੋ ਇਹ ਸਾਰੇ ਹੀ ਜਿਹੜੇ ਨੇ ਅਕਾਲੀ ਮੈਂਬਰ ਪਾਰਲੀਮੈਂਟ ਮੁਰਾਰਜੀ ਦੇਸਾਈ ਦੇ ਨਾਲ ਉਹਦੀ ਹਦਾਇਤ ਸੀ, ਗਾਂਧੀ ਦੀ ਸਮਾਧੀ ਤੇ ਦਿੱਲੀ 'ਚ ਜਿਹੜਾ ਉਹ ਸਿਰ ਝੁਕਾਉਣ ਗਏ ਸੀ, ਉੱਥੇ ਸਹੁੰ ਚੁੱਕਣ ਗਏ ਸੀ ਜਾਂ ਕੀ। ਉਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਇਸ ਗੱਲ ਦਾ ਬੜਾ ਸਖਤ ਨੋਟਿਸ ਲਿਆ ਸੀ। ਉਹਨਾਂ ਨੇ ਕਿਹਾ ਸੀ ਜੀ ਇਹ ਅਕਾਲੀ ਜਿਹੜੇ ਨੇ ਇਹ ਤਾਂ ਹੁਣ ਗਾਂਧੀ ਨੂੰ ਬਾਪੂ ਕਹਿਣ ਲੱਗ ਗਏ, ਚਰਖੇ ਬੱਕਰੀ ਦੇ ਸਿੱਖ ਹੋ ਗਏ ਵੀ ਸਹੁੰ ਤਾਂ ਜਾ ਕੇ ਉੱਥੇ ਚੁੱਕੀ ਹੈ ਜੀ, ਕਿ ਵੀ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਨੇ ਤੇ ਫਿਰ ਇਹਨਾਂ ਦਾ ਮੁਕਾਮ ਤਾਂ ਆਨੰਦਪੁਰ ਹੈ, ਇਹ ਤਾਂ ਆਨੰਦਪੁਰ ਇਹਨਾਂ ਦਾ ਜਨਮ ਸਥਾਨ ਹੈ। ਔਰ ਇਹ ਜਿਹੜਾ ਰੁਝਾਨ ਸ਼ੁਰੂ ਹੋਇਆ ਹੈ ਇਹ ਸਾਬਤ ਕਰਦਾ ਹੈ ਕਿ ਵੀ ਇਹ ਹੁਣ ਕਿਸ ਪਾਸੇ ਨੂੰ ਤੁਰੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਅੱਜ ਜੇ ਇਹ ਸਿਚੁਏਸ਼ਨ ਆਈ ਹੈ ਕਿ ਨਵਜੋਤ ਸਿੱਧੂ ਵਰਗਾ ਧੜੱਲੇ ਦੇ ਨਾਲ ਇਸ ਕਿਸਮ ਦੀ ਬਿਲਕੁਲ ਗੈਰ ਸਿੱਖ ਕਾਰਵਾਈ ਕਰਕੇ ਉਹਨੂੰ ਪਬਲਿਸਾਈਜ਼ ਕਰਦਾ, ਤੇ ਇਸ ਲਈ ਕਾਫੀ ਹੱਦ ਤੱਕ ਇਹ ਸਾਡੇ ਜਿਹੜੇ ਧਾਰਮਿਕ ਆਗੂ ਨੇ, ਅਕਾਲੀ ਲੀਡਰਸ਼ਿਪ ਹੈ, ਇਹ ਜ਼ਿੰਮੇਵਾਰ ਹੈ। ਹੁਣ ਇੱਕ ਪਾਸੇ ਜਿਹੜਾ ਉਹ ਬੰਦੀ ਛੋੜ ਦਾ ਕਰ ਰਹੇ ਨੇ, ਦੂਜੇ ਪਾਸੇ ਵਿਸ਼ਵਕਰਮਾ ਦੀ ਫੋਟੋ ਦੇ ਨਾਲ ਖਲੋਤੇ ਹੋਏ ਨੇ, ਸਾਰੇ ਉਹਦੀ ਪੂਜਾ ਕਰ ਰਹੇ ਨੇ। ਔਰ ਲੁਧਿਆਣੇ ਦੇ ਇਕੱਠ 'ਚ ਬੜਾ ਵਿਸ਼ਵਕਰਮਾ ਦੀ ਉਹ ਇਕੱਠ ਕੀਤਾ ਤੇ ਉਹ ਬਾਦਲ ਕਹਿ ਰਿਹਾ ਉਹਨੂੰ ਹੀਰਾ ਸਿੰਘ ਗਾਬੜੀਆਂ ਨੂੰ ਕਿ ਜੀ ਇਹ ਹੀਰਾ ਨਹੀਂ, ਇਹ ਤਾਂ ਕੋਈ ਨੂਰ ਹੈ, ਇਹ ਕੋਈ ਨੂਰ ਹੀਰਾ, ਕੱਲਾ ਹੀਰਾ ਨਹੀਂ ਹੈ। ਉਹ ਬੜੀ ਕਰਾਊਡ ਇਕੱਠੀ ਕਰ ਦਿੱਤੀ ਵਿਸ਼ਵਕਰਮੇ ਦੇ ਨਾਂ ਤੇ, ਹੁਣ ਉਹਦੇ ਮੰਦਿਰ ਬਣ ਗਏ, ਗੁਰਦੁਆਰੇ ਵੀ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਨੇ। ਸੋ ਅਸੀਂ ਸਮਝਦੇ ਹਾਂ ਵੀ ਇਸ ਗੱਲ ਦੇ ਲਈ ਜਿਹੜਾ ਅਕਾਲੀ ਦਲ, ਜਿਹੜਾ ਅਕਾਲੀ ਸ਼ਬਦ ਅਕਾਲੀ ਫੂਲਾ ਸਿੰਘ ਔਰ ਅਕਾਲ ਦੀ ਇਬਾਦਤ ਦੇ ਨਾਲ ਜੁੜਿਆ ਹੋਇਆ ਸ਼ਬਦ ਸੀ, ਜਿਨ੍ਹਾਂ ਨੇ ਇੱਕ 1920 ਚ ਨਿਵੇਕਲਾ ਇਤਿਹਾਸ ਰਚਿਆ, ਉਸ ਸਾਰੇ ਨੂੰ ਪਾਸੇ ਰੱਖ ਕੇ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਇਹਨਾਂ ਦੇ ਲੀਡਰਾਂ ਨੇ ਮਿਲਗੋਬਾ ਲਾਈਨ ਲੈਣੀ ਸ਼ੁਰੂ ਕੀਤੀ, ਫਿਰ ਹੌਲੀ 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 ਜਿਸ ਤਰੀਕੇ ਨਾਲ 1996 ਦੇ ਵਿੱਚ ਇਹਨਾਂ ਨੇ 96-97 ਦੌਰ 'ਚ ਫਿਰ ਜਿਹੜੀ ਹੈ ਇਹਨੂੰ ਪੰਜਾਬੀ ਪਾਰਟੀ ਬਣਾਉਣ ਵੱਲ ਤੁਰੇ, ਸੂਟੇ ਮਾਰਨ ਵਾਲੇ ਜਿਹੜੇ ਹਿੰਦੂ ਸੀ
ਉਹਨਾਂ ਨੂੰ ਵਿੱਚ ਲਾਇਆ। ਹੁਣ ਤਾਂ ਕਈ ਜ਼ਿਲ੍ਹਿਆਂ ਦੇ ਪ੍ਰਧਾਨ ਲਾਏ ਹੋਏ ਨੇ ਇਸ ਕਿਸਮ ਦੇ। ਸੋ ਇਹ ਜਿਹੜਾ ਸਾਰਾ ਪਾਰਟ ਹੈ ਲక్ష్ਮੀਕਾਂਤ ਚਾਵਲਾ ਨੂੰ, ਇਹ ਅਜੇ ਸਵਾਲੋਂ ਨਹੀਂ ਹੋ ਰਿਹਾ ਕਿ ਵੀ ਅਸੀਂ ਤਾਂ ਇਹਨਾਂ ਸਾਰਿਆਂ ਨੂੰ ਬਣਾ ਦਿੱਤਾ ਹੋਇਆ, ਅਜੇ ਵੀ ਕੋਈ ਜਿਹੜੀ ਹੈ ਉਹ ਲੈ ਸਕਦੇ ਨੇ ਲਾਈਨ। ਔਰ ਮੈਨੂੰ ਲੱਗਦਾ ਵੀ ਜਿੰਨੀ ਕੁ ਲਾਈਨ ਲਈ ਵੀ ਹੈ, ਜਿਵੇਂ ਮੈਂ ਕਿਹਾ ਕਿ ਇਸ ਦਾ ਜ਼ਿਆਦਾ ਮਕਸਦ ਪੋਲੀਟੀਕਲ ਹੈ ਜੀ। ਦੂਸਰੀ ਗੱਲ ਜਿਹੜੀ ਮੈਂ ਬਰੀਫ ਹੀ ਗੱਲ ਕਰਾਂਗਾ, ਜਦੋਂ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਹੋਇਆ ਕਿ ਉਹਨਾਂ ਨੇ ਇੰਗਲੈਂਡ ਦੇ ਨਾਲ ਰਹਿਣਾ ਹੈ ਜਾਂ ਸਕਾਟਲੈਂਡ 'ਚ ਅਲੱਗ ਦੇਸ਼ ਹੋਣਾ ਚਾਹੀਦਾ ਹੈ, ਜਾਂ ਪਹਿਲਾਂ ਕਿਊਬੈਕ 'ਚ ਹੋਇਆ ਤਾਂ ਅਸੀਂ ਇਹ ਕਿਹਾ ਸੀ ਕਿ ਵੀ ਇਹ ਇੱਕ ਬੜਾ ਅੱਛਾ ਟ੍ਰੈਂਡ ਸੈਟਰ ਹੈ ਜਿਹਦੇ ਨਾਲ ਸਾਊਥ ਏਸ਼ੀਆ ਦੇ ਵਿੱਚ ਵੀ ਇਹ ਮੰਗ ਜਿਹੜੀ ਹੈ ਹੌਲੀ ਹੌਲੀ ਸਾਹਮਣੇ ਆਏਗੀ। ਔਰ ਅੱਜ ਇੱਕ ਖਬਰ ਹੈ ਕਿ ਅਸਾਮ ਦੇ ਲੋਕਾਂ ਦੀ ਆਜ਼ਾਦੀ ਦੇ ਲਈ ਸੰਘਰਸ਼ ਕਰ ਰਹੀ ਜਥੇਬੰਦੀ ਯੂਨਾਈਟਿਡ ਲਿਬਰੇਸ਼ਨ ਫਰੰਟ ਆਫ ਅਸਾਮ, ਉਲਫਾ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਇਹ ਡਿਮਾਂਡ ਕੀਤੀ ਹੈ ਕਿ ਜਿਸ ਤਰੀਕੇ ਨਾਲ ਸਕਾਟਲੈਂਡ ਦੇ ਵਿੱਚ ਰੈਫਰੈਂਡਮ ਕਰਵਾਇਆ ਗਿਆ, ਕਿਊਬੈਕ ਦੇ ਵਿੱਚ ਕੈਨੇਡਾ ਨੇ ਕਰਵਾਇਆ, ਕਿ ਭਾਰਤ ਦੀ ਲੀਡਰਸ਼ਿਪ ਜਿਹੜੀ ਹੈ ਉਹ ਵੀ ਕਰੇਜ ਦਿਖਾਏ, ਹੌਸਲਾ ਦਿਖਾਏ। ਔਰ ਅਸਾਮ ਦੇ ਵਿੱਚ ਰੈਫਰੈਂਡਮ ਕਰਵਾਇਆ ਜਾਏ ਕਿ ਕੀ ਅਸਾਮ ਜਿਹੜਾ ਭਾਰਤ ਦੇ ਨਾਲ ਰਹਿਣਾ ਚਾਹੁੰਦਾ ਜਾਂ ਇੱਕ ਅਲੱਗ ਦੇਸ਼ ਚਾਹੁੰਦਾ। ਔਰ ਉਹਨੇ ਕਿਹਾ ਕਿ ਜੀ ਜੋ ਵੀ ਫੈਸਲਾ ਉਸ ਰੈਫਰੈਂਡਮ ਦਾ ਹੋਏਗਾ ਉਸ ਨੂੰ ਅਸੀਂ ਮੰਨਾਂਗੇ। ਹਾਲਾਂਕਿ ਉਹਦੀ ਇਹ ਸਟੇਟਮੈਂਟ ਤੋਂ ਬਾਅਦ ਅਸਾਮ ਦਾ ਚੀਫ ਮਿਨਿਸਟਰ ਹੈ ਤਰੁਣ ਗੋਗੋਈ ਜੀ, ਉਹਨੇ ਕਿਹਾ ਜੀ ਨਹੀਂ ਇਹ ਇੱਥੇ ਨਹੀਂ ਚੱਲ ਸਕਦਾ ਕਿਉਂਕਿ ਲੋਕ ਬਹੁਤ ਚੋਣਾਂ ਹੁੰਦੀਆਂ ਨੇ, ਓਵਰਵੈਲਮਿੰਗ ਲੋਕ ਚੋਣਾਂ 'ਚ ਪਾਰਟਿਸਿਪੇਟ ਕਰਦੇ ਨੇ ਔਰ ਅਲਟੀਮੇਟਲੀ ਕਿਉਂਕਿ ਚੋਣਾਂ 'ਚੋਂ ਪਾਰਟਿਸਿਪੇਟ ਕਰਦੇ ਨੇ ਇਸ ਲਈ ਉਹਨਾਂ ਦਾ ਵਿਸ਼ਵਾਸ ਹੈ ਭਾਰਤ ਦੇ ਵਿੱਚ, ਮਤਲਬ ਜਿਸ ਨੂੰ ਕਹਿੰਦੇ ਨੇ ਨੌਨਸੈਂਸ। ਪਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਰੁਝਾਨ, ਚੰਗਾ ਰੁਝਾਨ ਹੈ। ਹੁਰੀਅਤ ਕਾਨਫਰੰਸ ਕਸ਼ਮੀਰ ਦੇ ਵਿੱਚ ਜਿਵੇਂ ਉਹਨਾਂ ਨੇ ਮੋਦੀ ਦੀ ਆਮਦ ਦੇ ਉੱਥੇ ਪ੍ਰੋਟੈਸਟ ਕੀਤਾ ਔਰ ਪੂਰੀ ਉਹਦੀ ਜਿਹੜੀ ਹੈ ਉਸ ਦਾ ਜੋ ਪੋਲੀਟੀਕਲ ਉਹਦੇ ਚੋਂ ਕਿਵੇਂ ਕੱਢਣਾ ਚਾਹੁੰਦਾ ਸੀ ਉਹਨੂੰ ਉਹਨਾਂ ਨੇ ਖੁੰਡਿਆ ਕੀਤਾ। ਉਹ ਹਮੇਸ਼ਾ ਹੀ ਮੰਗ ਕਰਦੇ ਨੇ ਕਿ ਭਾਈ ਰਾਇਸ਼ੁਮਾਰੀ ਕਰਵਾਓ। ਸਿੱਖਾਂ ਨੇ ਵੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਸਾਡਾ ਕੌਮੀ ਜਿਹੜਾ ਹੈ ਉਹ ਘਰ ਬਣਾਉਣ ਦੇ ਲਈ ਕਿ ਲੋਕਾਂ ਕੋਲ ਸਵੈ ਨਿਰਣੇ ਦਾ ਹੱਕ ਹੋਏ, ਇਸ ਮੰਗ ਨੂੰ ਹੀ ਅੱਜ ਕੱਲ੍ਹ ਜਿਹੜਾ ਸਿੱਖਸ ਫਾਰ ਜਸਟਿਸ ਨੇ ਹੁਣ ਰੈਫਰੈਂਡਮ 2020 ਦੀ ਲਾਈਨ ਲਈ ਹੈ। ਉਸ ਦਾ ਮਤਲਬ ਵੀ ਇਹੀ ਹੈ ਵੀ ਇਸ ਗੱਲ ਨੂੰ ਹੀ ਐਨਕਰੇਜ ਕਰਨਾ, ਕਿਉਂਕਿ ਜਦੋਂ ਇੰਟਰਨੈਸ਼ਨਲ ਲੈਵਲ ਤੇ ਕੋਈ ਪ੍ਰੈਸੀਡੈਂਟ ਸੈੱਟ ਹੋ ਜਾਂਦਾ ਹੈ ਤੇ ਫਿਰ ਆਪਣੀ ਮੰਗ ਨੂੰ ਉਸ ਦਾਇਰਾਕਾਰ ਦੇ ਵਿੱਚ ਲਿਜਾ ਕੇ ਕਰਨਾ ਜਿਹੜਾ ਹੈ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਸਮਝ ਆਉਂਦਾ ਹੈ। ਸੋ ਅਸੀਂ ਸਮਝਦੇ ਹਾਂ, ਅਸੀਂ ਫੁੱਲੀ ਸਪੋਰਟ ਕਰਦੇ ਹਾਂ ਉਲਫਾ ਦੀ ਇਸ ਡਿਮਾਂਡ ਨੂੰ। ਔਰ ਸਾਡੀ ਇਹ ਮੰਗ ਹੈ ਕਿ ਜੇ ਭਾਰਤੀ ਹਾਕਮ ਜਾਂ ਇੰਟਰਨੈਸ਼ਨਲ ਕਮਿਊਨਿਟੀ ਪੰਜਾਬ ਦੇ ਵਿੱਚ, ਕਸ਼ਮੀਰ ਦੇ ਵਿੱਚ, ਨਾਗਾਲੈਂਡ ਦੇ ਵਿੱਚ, ਅਸਾਮ ਦੇ ਵਿੱਚ, ਮਨੀਪੁਰ ਦੇ ਵਿੱਚ ਸਟੇਬਿਲਿਟੀ ਚਾਹੁੰਦੀ ਹੈ, ਸ਼ਾਂਤੀ ਚਾਹੁੰਦੀ ਹੈ, ਪ੍ਰੋਸਪੈਰਿਟੀ ਉਹਨਾਂ ਲੋਕਾਂ ਦੇ ਲਈ ਫਿਕਰਮੰਦ ਹੈ ਕਿ ਜੀ ਉਹ ਲੋਕ ਵੀ ਜਿਹੜੇ ਨੇ ਉਹ ਪਰਸਿਊਟ ਆਫ ਹੈਪੀਨੈਸ ਕਰ ਸਕਣ, ਤਾਂ ਫਿਰ ਇੱਕੋ ਇੱਕ ਹੱਲ ਇਹ ਹੈ ਕਿ ਇੰਟਰਨੈਸ਼ਨਲ ਟਰਮਸ ਦੇ ਉੱਤੇ ਉਸ ਸਕਾਟਲੈਂਡ ਦੀ ਜਾਂ ਕਿਊਬੈਕ ਦੀ ਤਰਜ਼ ਦੇ ਉੱਤੇ ਜਿਹੜਾ ਇਹਨਾਂ ਸਾਰੀਆਂ ਹੀ ਨੈਸ਼ਨੈਲਿਟੀਜ਼ ਜਿਹੜੀਆਂ ਕਿ ਭਾਰਤੀ ਨਕਸ਼ੇ 'ਚ ਨੂੜੀਆਂ ਹੋਈਆਂ ਨੇ ਉਹਨਾਂ ਨੂੰ ਸਵੈ ਨਿਰਣੇ ਦਾ ਹੱਕ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ। ਸੋ ਅਸੀਂ ਉਲਫਾ ਦੀ ਪੂਰੀ ਹਮਾਇਤ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।